ਈਰਾਨ ਦੇ ਵਿੱਚ ਜਿਹੜੇ ਉੱਥੇ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਦੇ ਹਾਦਸੇ ਦੇ ਵਿੱਚ ਮੌਤ ਤੋਂ ਬਾਅਦ 'ਚ ਕਹਿੰਦੇ ਆ ਵੀ ਹੁਣ ਉੱਥੇ ਅਗਲੀ ਜਿਹੜੀ ਸਕਸੈਸ਼ਨ ਆ ਉਸ ਨੂੰ ਲੈ ਕੇ ਵੀ ਰੌਲਾ ਪੈ ਰਿਹਾ। ਰਈਸੀ ਦੀ ਮੌਤ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਈਰਾਨ ਦੀ ਸਕਸੈਸ਼ਨ ਕਿਹੜੇ ਪਾਸੇ ਵੱਲ ਨੂੰ ਜਾਊਗੀ, ਇਹ ਹੁਣ ਦੇਖਣ ਵਾਲੀ ਗੱਲ ਆ। ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਨਾਲ ਫੋਰਨ ਮਿਨਿਸਟਰ ਉਹਨਾਂ ਦੀ ਵੀ ਮੌਤ ਹੋਈ ਸੀ ਤੇ ਕਹਿੰਦੇ ਵੀ ਹੁਣ ਈਰਾਨ ਦਾ ਜਿਹੜਾ ਨੰਬਰ 1 ਬੰਦਾ ਖਮੀਨੀ ਆ, ਉਸ ਦਾ ਜਿਹੜਾ ਮੁੰਡਾ ਆ ਮੁਜਤਬਾ, ਉਹ ਕਹਿੰਦੇ ਵੀ ਹੁਣ ਇੱਕ ਕੰਟੈਂਡਰ ਦੇ ਤੌਰ ਦੇ ਉੱਤੇ ਸਾਹਮਣੇ ਜਿਹੜੇ ਉਹ ਨਜ਼ਰ ਆ ਰਹੇ ਆ। 85 ਸਾਲਾ ਜਿਹੜੇ ਖਮੀਨੀ ਆ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਇਸ ਟਾਈਮ ਪੋਪੂਲਰ ਆ ਤੇ ਜਿੱਦਾਂ ਆਪਾਂ ਜਾਣਦੇ ਹਾਂ ਵੀ ਉੱਥੋਂ ਦੇ ਸੁਪਰੀਮ ਲੀਡਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਮੰਨਿਆ ਜਾਂਦਾ ਆ। ਕੋਈ ਰਾਸ਼ਟਰਪਤੀ ਹੋਵੇ, ਕੋਈ ਅਹੁਦੇਦਾਰ ਹੋਵੇ, ਕੋਈ ਕੁਛ ਹੋਵੇ, ਸੁਪਰੀਮ ਲੀਡਰ ਦਾ ਉੱਥੇ ਦਾ ਜਿਹੜਾ ਕਹਿਣਾ ਆ ਉਹ ਅੰਤ ਹੀ ਜਿਹੜਾ ਉਹ ਦੇਖਿਆ ਜਾਂਦਾ ਆ। ਉਸ ਦੇ ਦੁਆਰਾ ਆਲਰੇਡੀ ਜਿਹੜੇ ਰਾਸ਼ਟਰਪਤੀ ਰੀਸੀ ਆ ਮਰਹੂਮ, ਉਹਨਾਂ ਨੂੰ ਜਿਹੜਾ ਸ਼ਹੀਦ ਆ ਉਹ ਘੋਸ਼ਿਤ ਕੀਤਾ ਜਿਹੜਾ ਉਹ ਜਾ ਚੁੱਕਾ ਹੈਗਾ ਆ। ਸੋ ਹੁਣ ਦੇਖੋ ਅੱਗੇ ਉੱਥੇ ਕੀ ਬਣਦਾ ਆ। ਤੇ ਕਹਿੰਦੇ ਵੀ ਹੁਣ ਉਹਨਾਂ ਦੇ ਅਖੀਰਲੀ ਕਹਿ ਲਓ ਵੀ ਲਾਸਟ ਦੇ ਵਿੱਚ ਜਦੋਂ ਮਗਰ ਚੱਲਣਾ ਆ ਤੇ ਹਜ਼ਾਰਾਂ ਹੀ ਲੱਖਾਂ ਦਾ ਜਿਹੜਾ ਇਕੱਠ ਆ ਉਹ ਉੱਥੇ ਹੋਵੇਗਾ। ਤੇ ਇਸ ਟਾਈਮ 5 ਦਿਨਾਂ ਦਾ ਜਿਹੜਾ ਸ਼ੋਕ ਆ ਉਹ ਉੱਥੇ ਉਹਨਾਂ ਨੇ ਐਲਾਨਿਆ ਹੈਗਾ ਆ। ਸੋ ਰੀਸੀ ਦਾ ਮੁੰਡਾ ਆਪ ਜਿਹੜਾ ਖਮੀਨੀ ਦਾ ਮੁੰਡਾ ਜੇ ਉਹ ਪ੍ਰੈਜ਼ੀਡੈਂਟ ਬਣਦਾ ਤੇ ਉਹ ਆਪ ਜੇ ਸੁਪਰੀਮ ਲੀਡਰ ਆ ਤਾਂ ਫਿਰ ਘਰ ਦੇ ਵਿੱਚ ਹੀ ਕਹਿ ਸਕਦੇ ਆ ਵੀ ਈਰਾਨ ਦੀ ਜਿਹੜੀ ਬਾਗਡੋਰ ਆ ਉਹ ਪੂਰੀ ਦੀ ਪੂਰੀ ਜਿਹੜੀ ਉਹ ਆ ਜਾਵੇਗੀ ਜੀ। ਸੋ ਬਿਲਕੁਲ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਕਰਦੇ ਜਾਈਏ ਤਾਂ ਕਿ ਜਿਹੜਾ ਆਪਣੀ ਸਰਕਾਰ ਆ ਸਾਡੀ ਅਮਰੀਕਾ ਦੀ, ਉਹਨਾਂ ਦਾ ਵੀ ਜਿਹੜਾ ਪਰਦਾਫਾਸ਼ ਹੋਵੇ ਵੀ ਇਹਨਾਂ ਦਾ ਕੀ ਸਟੈਂਡ ਹੈਗਾ ਆ। ਜਿਹੜਾ ਰੇਸੀ ਹੈਗਾ, ਮੈਂ ਕੱਲ ਕਾਫੀ ਜਰਨਲਿਸਟ ਦੀ ਇੰਟਰਵਿਊ ਦੇਖ ਰਿਹਾ ਸੀ, ਉਸ ਨੂੰ ਬੂਚੜ ਆਫ ਈਰਾਨ ਕਰਕੇ ਵੀ ਜਾਣਿਆ ਜਾਂਦਾ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਬੀਬੀਆਂ ਦਾ ਇੱਕ ਦੋ ਬੀਬੀਆਂ ਨੂੰ ਫਾਂਸੀ ਵੀ ਚਾੜਿਆ, ਉਹਨਾਂ ਦੇ ਹਿਜ਼ਬ ਨੂੰ ਲੈ ਕੇ ਬਹੁਤ ਪ੍ਰੋਟੈਸਟ ਹੋਏ ਸੀ। ਬਹੁਤ ਸਾਰੇ ਜਿਹੜੇ ਪੋਲੀਟੀਕਲ ਓਪੋਨੈਂਟਸ ਆ ਉਹਨਾਂ ਦੇ ਕਤਲ ਦੇ ਵਿੱਚ ਇਨਵੋਲਵ ਆ। ਬਹੁਤ ਸਾਰੇ ਜਰਨਲਿਸਟ ਦੇ ਅਗੇਂਸਟ ਵੀ। ਇੱਕ ਜਰਨਲਿਸਟ ਬੀਬੀ ਦੀ ABC ਚੈਨਲ ਦੇ ਉੱਤੇ ਇੰਟਰਵਿਊ ਹੋ ਰਹੀ ਸੀ। ਉਹ ਕਹਿੰਦੀ ਪਈ ਜੋ ਮਰਜ਼ੀ ਲੋਕ ਕਹੀ ਜਾਣ, ਈਰਾਨ ਦੇ ਵਿੱਚ ਲੋਕਾਂ ਨੇ ਭੰਗੜੇ ਪਾਏ ਆ ਵੀ ਇਹ ਬੂਚੜ ਆਫ ਈਰਾਨ ਮਾਰਿਆ ਗਿਆ ਹੈਗਾ, ਵੀ ਇਦਾਂ ਦਾ ਬੰਦਾ ਸੀ। ਦੂਸਰੇ ਪਾਸੇ ਜਿਹੜਾ ਭਾਰਤ ਦੀ ਸਰਕਾਰ ਆ, ਇੰਡੀਆ ਦੀ ਸਰਕਾਰ ਆ, ਉਹਨਾਂ ਨੇ ਆਪਣਾ ਝੰਡਾ ਜਿਹੜਾ ਹਾਫ ਡਾਊਨ ਕੀਤਾ ਹੈਗਾ। ਇੰਡੀਆ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਉਹ ਆਫੀਸ਼ੀਅਲ ਸੈਰੇਮਨੀ ਜੋ ਹੋਣੀ ਆ ਇਸ ਦੇ ਫਿਊਨਰਲ ਦੀ, ਜੋ ਈਰਾਨ ਦੇ ਪ੍ਰੈਜ਼ੀਡੈਂਟ ਆ ਉੱਥੇ ਪਹੁੰਚ ਰਹੇ ਹੈਗੇ ਆ। ਇੱਕ ਦਿਨ ਦਾ ਸ਼ੋਕ ਵੀ ਉਹਨਾਂ ਨੇ ਭਾਰਤ ਵਿੱਚ ਐਲਾਨਿਆ ਹੈ ਇਸ ਦੀ ਮੌਤ ਤੇ। ਸੋ ਹੁਣ ਇੱਕ ਪਾਸੇ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਇੰਡੀਆ ਸਾਡਾ ਸਟ੍ਰੈਟੇਜਿਕ ਪਾਰਟਨਰ ਆ। ਕੀ ਹੁਣ ਜਿਹੜੀ ਬਾਈਡਨ ਦੀ ਸਰਕਾਰ ਆ ਉਹ ਸੋਚੂਗੀ ਵੀ ਜਿਹੜਾ ਇੰਡੀਆ ਇੱਕ ਜ਼ਾਲਮ ਬੰਦੇ ਦੇ ਮਰਨ ਦੇ ਉੱਤੇ ਆਪਣੇ ਝੰਡੇ ਹਾਫ ਕਰਦਾ ਆ ਤੇ ਤੁਸੀਂ ਜਿਹੜਾ ਆ ਇੰਡੀਆ ਦੇ ਨਾਲ ਐਜ਼ ਏ ਸਟ੍ਰੈਟੇਜਿਕ ਪਾਰਟਨਰ ਬਣੋਗੇ। ਬਹੁਤ ਸਾਰਾ ਮਿਡਲ ਈਸਟ ਦੇ ਵਿੱਚ ਜਿਹੜਾ ਪ੍ਰੋਬਲਮ ਹੈਗੀ ਆ ਉਹ ਈਰਾਨ ਦੀ ਹੈਗੀ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਕਿਸ ਤਰ੍ਹਾਂ ਉੱਥੇ ਜਿਹੜਾ ਟੈਰਰਿਜ਼ਮ ਆ ਇਹਨਾਂ ਵੱਲੋਂ ਫੈਲਾਇਆ ਜਾਂਦਾ ਹੈਗਾ। ਸੋ ਅਮਰੀਕਾ ਦੀ ਸਰਕਾਰ ਵੀ ਇਸ ਕਟਹਿਰੇ 'ਚ ਆ ਕੇ ਖੜਦੀ ਆ ਵੀ ਉਹਨਾਂ ਮੁਲਕਾਂ ਦੇ ਨਾਲ ਤੁਸੀਂ ਦੋਸਤੀ ਰੱਖੋਗੇ ਜਿਹੜੇ ਮੁਲਕ ਦੂਜੇ ਮੁਲਕਾਂ ਦੇ ਵਿੱਚ ਜਿਹੜੇ ਟੈਰਰਿਜ਼ਮ ਫੈਲਾਉਂਦੇ ਹੈਗੇ ਆ, ਆਪਣੇ ਹੀ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਆ। ਜੇ ਕੋਈ ਜਰਨਲਿਸਟ ਐਕਸਪੋਜ਼ ਕਰਦਾ ਆ, ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਜਾ ਕੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਹੁਣ ਜਿਹੜਾ ਵਾਈਟ ਹਾਊਸ ਆ ਉਹਦੇ ਉੱਤੇ ਇੱਕ ਕੁਐਸਚਨ ਮਾਰਕ ਵੀ ਬਣਦਾ ਹੈਗਾ। ਜੀ ਬਿਲਕੁਲ, ਇਹਨਾਂ ਨੂੰ ਹੁਣ ਦੇਖਣਾ ਪੈਣਾ ਵੀ ਏਡਾ ਕਿਹੜਾ ਸਟ੍ਰੈਟੇਜਿਕ ਪਾਰਟਨਰ ਜਿਹੜਾ ਹੋਊਗਾ ਵੀ ਉਹ ਆਪਣਾ ਮਨਮਰਜ਼ੀਆਂ ਵੀ ਕਰਦਾ ਰਵੇ। ਤੁਹਾਡੇ ਉਲਟ ਜਿਹੜੇ ਟੌਪ ਦੇ ਜਿਨ੍ਹਾਂ ਨੂੰ ਤੁਸੀਂ ਦੁਸ਼ਮਣ ਮੰਨਦੇ ਆ ਉਹਨਾਂ ਦੇ ਨਾਲ 10-10 ਸਾਲ ਦੀਆਂ ਡੀਲਾਂ ਵੀ ਕਰੇ, ਫਿਰ ਇੱਕ ਦਿਨ ਦਾ ਜਿਹੜਾ ਉੱਥੇ ਸ਼ੋਕ ਆਪਣੇ ਮੁਲਕ ਦੇ ਵਿੱਚ ਇਸ ਦੇ ਰਾਸ਼ਟਰਪਤੀ ਦੇ ਮਰਨ ਦੇ ਉੱਤੇ ਉਹ ਮਨਾਵੇ, ਜਿਹੜਾ ਕਿ ਹਮੇਸ਼ਾ ਜਿੱਥੇ ਦੀਆਂ ਗਲੀਆਂ ਦੇ ਵਿੱਚ ਡੈਥ ਟੂ ਅਮਰੀਕਾ ਦੇ ਜਿਹੜੇ ਨਾਅਰੇ ਆ ਉਹ ਲੱਗਦੇ ਜਿਹੜੇ ਉਹ ਰਹਿੰਦੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਜਿਹੜਾ ਇਹ ਚੱਲ ਰਿਹਾ ਆ। ਪਰ ਦੇਖੋ ਕੀ ਹੁੰਦਾ, ਪਰ ਖਮੀਨੀ ਲੱਗਦਾ ਆ ਵੀ ਇੱਥੇ ਆਸਾਨੀ ਦੇ ਨਾਲ ਉਹਦਾ ਪਰਿਵਾਰ ਜਿਹੜਾ ਉਹ ਕੰਟਰੋਲ ਦੇ ਵਿੱਚ
ਆ ਜੀ। ਜਾਊਗਾ। ਸੋ ਉਹ ਜਰਨਲਿਸਟ ਜਿਹੜੀ ਮੈਂ ਸੁਣਦਾ ਸੀ, ਬਹੁਤ ਟੌਪ ਦੀ ਜਰਨਲਿਸਟ ਆ ਰਾਜਕਨਵੀਰ ਸਿੰਘ ਜੀ, ਉਹ ਕਹਿੰਦੀ ਵੀ ਦੇਖੋ ਜਦੋਂ ਇਹ ਇਰਾਨ ਦੇ ਵਿੱਚ ਰਿਵੋਲਟ ਹੋਇਆ ਸੀ, ਇਹਨਾਂ ਨੇ ਰਿਵੋਲਟ ਖਮੈਨੀ ਹੁਣੀ ਇਸੇ ਕਰਕੇ ਲਿਆਂਦਾ ਸੀ ਵੀ ਜਿਹੜਾ ਉੱਥੇ ਦਾ ਸ਼ਾਹ ਆਫ ਇਰਾਨ ਆ, ਰਾਜਾ ਆ, ਵੀ ਇਹਨੇ ਘਰ 'ਚ ਹੀ ਰੱਖਿਆ ਆ ਸਾਰਾ ਕੁਛ, ਹਨਾ। ਹੁਣ ਉਹੀ ਕੁਛ ਆ, ਪਹਿਲਾਂ ਬੜਾ ਖਮੈਨੀ ਸੀ, ਫਿਰ ਉਹਦਾ ਮੁੰਡਾ ਹੁਣ ਜਿਹੜਾ ਹੈਗਾ ਆ, ਹੁਣ ਖਮੈਨੀ ਫਿਰ ਗਾਂ ਆਪਣੇ ਮੁੰਡੇ ਨੂੰ ਉੱਥੇ, ਛੋਟਾ ਵੀ ਇਹ ਕਹਿੰਦੀ ਇਹ ਹੈ ਚੀਜ਼ ਤਾਂ ਸੇਮ ਹੀ ਆ। ਇਹਦੇ 'ਚ ਫ਼ਰਕ ਕੀ ਹੋਇਆ ਹੈਗਾ? ਵੀ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਆਪਣਾ ਫੇਸ ਆ ਕਿੱਦਾਂ ਸ਼ੋਅ ਕਰਦੇ ਹੈਗੇ ਆ। ਸੋ ਇਹ ਇੱਕ ਪੱਖ ਜਿਹੜਾ ਮੈਂ ਤੁਹਾਨੂੰ ਸ਼ੋਅ ਕੀਤਾ ਹੈਗਾ, ਇਰਾਨ ਦੇ ਲੋਕ ਉਹ ਇਹ ਵੀ ਸੋਚ ਰਹੇ ਆ, ਜਿੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਮਰਿਆ ਹੈਗਾ ਐਕਸੀਡੈਂਟ ਦੇ ਵਿੱਚ। ਹਾਲਾਂਕਿ ਬਹੁਤ ਕਈ ਕਹਿ ਰਹੇ ਆ ਵੀ ਹੋ ਸਕਦਾ ਇਹਦੇ 'ਚ ਇਜ਼ਰਾਈਲ ਜਾਂ ਕੋਈ ਹੋਰ ਇਨਵੋਲਵ ਹੋਵੇ, ਪਰ ਅੱਜ ਤੱਕ ਲੱਗ ਨਹੀਂ ਰਿਹਾ ਵੀ ਕਿਸੇ ਸਰਕਾਰ ਨੇ ਉਸ ਨੂੰ ਜਿਹੜਾ ਆ ਮਾਰਿਆ ਹੈਗਾ, ਇਹ ਐਕਸੀਡੈਂਟ ਹੀ ਲੱਗ ਰਿਹਾ ਹੈਗਾ। ਬਿਲਕੁਲ। ਜਿਹੜੇ ਹੋਰ ਵੀ ਹੈ ਨਾ ਉੱਥੋਂ ਦੇ ਮਾਹਰ ਇਰਾਨ ਦੇ, ਉਹ ਕਲੀਅਰਲੀ ਜਿਹੜਾ ਦੱਸਦੇ ਆ, ਕਹਿੰਦੇ ਇਰਾਨ ਦੇ ਵਿੱਚ ਚਾਹੇ ਕੋਈ ਪ੍ਰੈਜ਼ੀਡੈਂਟ ਆ ਤੇ ਚਾਹੇ ਕੋਈ ਅਧਿਕਾਰੀ ਆ, ਉਹ ਰਿਪਲੇਸੇਬਲ ਆ। ਉਹਨਾਂ ਦੀ ਕੋਈ ਏਡੀ ਹੈਸੀਅਤ ਨਹੀਂ ਆ। ਜਿਹੜਾ ਸੁਪਰੀਮ ਲੀਡਰ ਆ, ਉਹ ਸਭ ਤੋਂ ਟੌਪ ਦੇ ਉੱਤੇ ਹੀ ਜਿਹੜਾ ਉਹ ਚੱਲਦਾ ਆ। ਕਹਿੰਦੇ ਵੀ ਜਿਹੜੇ ਉਹਨਾਂ ਦੇ ਏਜੰਡੇ ਆ ਉਸ ਇਲਾਕੇ ਦੇ ਵਿੱਚ, ਇਹ ਨਹੀਂ ਆ ਵੀ ਇਬਰਾਹਿਮ ਰਈਸੀ ਜਿਹੜਾ ਪ੍ਰੈਜ਼ੀਡੈਂਟ ਆ ਉੱਥੇ ਦਾ, ਉਹਦੇ ਫੌਤ ਹੋਣ ਤੇ, ਜਾਂ ਫੋਰਨ ਮਿਨਿਸਟਰ ਜਿਹੜਾ ਉੱਥੇ ਹੁਸੈਨ ਅਮੀਰ ਅਬਦੁੱਲੀਅਨ, ਉਹਦੇ ਫੌਤ ਹੋਣ ਦੇ ਉੱਤੇ ਵੀ ਉਸ ਦੇ ਉੱਤੇ ਕੋਈ ਅਸਰ ਪਊਗਾ। ਕਹਿੰਦੇ ਪ੍ਰੈਜ਼ੀਡੈਂਟ ਤੇ ਅਧਿਕਾਰੀ ਉੱਥੇ ਬਿਲਕੁਲ ਰਿਪਲੇਸੇਬਲ ਨੇ। ਇਹ ਜਿਹੜੀ ਇਸਲਾਮਿਕ ਰਜੀਮ ਜਿਹੜੀ ਇਸ ਟਾਈਮ ਇਰਾਨ ਦੇ ਵਿੱਚ ਜਿਹੜੀ ਚੱਲ ਰਹੀ ਹੈਗੀ ਆ। ਪਰ ਚਲੋ ਦੇਖੋ ਅੱਗੇ ਇਸ ਦੇ ਨਾਲ ਬਣਦਾ ਕੀ ਆ। ਇਹ ਦੇਖਣ ਵਾਲੀ ਗੱਲ ਜਿਹੜੀ ਜ਼ਰੂਰ ਰਹੂਗੀ ਵੀ ਕੀ ਆਉਂਦੇ ਦਿਨਾਂ ਦੇ ਵਿੱਚ ਕੀ ਇਰਾਨ ਕਿਸੇ ਦੇ ਉੱਤੇ ਦੋਸ਼ ਲਾਉਂਦਾ ਹੈ, ਕੋਈ ਤੌਹਮਤ ਲਾਉਂਦਾ ਆ ਵੀ ਕਿਸੇ ਦਾ ਇਹ ਕਰ ਆਇਆ, ਜਾਂ ਵਾਕਿਆ ਹੀ ਕੋਈ ਉਸ ਦੇ ਵਿੱਚ ਮਕੈਨੀਕਲ ਨੁਕਸ ਪੈਣ ਕਰਕੇ ਉਸ ਹੈਲੀਕਾਪਟਰ ਦਾ ਜਿਹੜਾ ਉਹ ਹਾਦਸਾ ਹੋਇਆ ਜੀ। ਸੀਗਾ। ਸੋ ਇਹ ਬਿਲਕੁਲ ਜਿਹੜੀ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਆ ਇੰਡੀਆ ਬਾਰੇ ਵੀ, ਵੀ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਆ ਜਗਦੀਪ ਧਨਖੜ, ਉਹ ਬੁੱਧਵਾਰ ਨੂੰ ਜਾ ਰਹੇ ਆ ਉੱਥੇ ਕੰਡੋਲੈਂਸਸ ਪੇਸ਼ ਕਰਨ ਦੇ ਲਈ। ਜੋ ਰੈਸੀ ਇਰਾਨ ਦਾ ਪ੍ਰੈਜ਼ੀਡੈਂਟ ਇੱਕ ਐਕਸੀਡੈਂਟ 'ਚ ਮਾਰਿਆ ਗਿਆ ਆ, ਤੇ ਇੰਡੀਆ ਦੀ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਪਣੀਆਂ ਕੰਡੋਲੈਂਸਸ ਉੱਥੇ ਦੀ ਸਰਕਾਰ ਨੂੰ ਦਿੱਤੀਆਂ ਹੈਗੀਆਂ, ਭੇਜੀਆਂ ਹੈਗੀਆਂ। ਤੇ ਉਹਨਾਂ ਨੇ ਇਹ ਕਿਹਾ ਆ ਵੀ ਇਰਾਨ ਦੇ ਨਾਲ ਸਾਡੀ ਦੋਸਤੀ ਹੈਗੀ ਆ, ਤੇ ਇਰਾਨ ਸਾਡਾ ਬਹੁਤ ਵਧੀਆ ਮਿੱਤਰ ਮੁਲਕ ਹੈਗਾ ਆ, ਤੇ ਅਸੀਂ ਹਮੇਸ਼ਾ ਇਰਾਨ ਦੇ ਨਾਲ ਖੜਾਂਗੇ। ਇਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਟਵਿੱਟਰ ਐਕਸ ਦੇ ਜਿਹੜਾ ਟਵਿੱਟਰ ਜਿਸ ਨੂੰ ਐਕਸ ਅੱਜ ਕੱਲ੍ਹ ਕਿਹਾ ਜਾਂਦਾ ਆ, ਉਹਦੇ ਉੱਤੇ ਆਪਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਫਰੈਂਡਸ ਆਫ ਇੰਡੀਆ, ਆਪਾਂ ਜਿਹੜੇ ਰੈਸੀ ਸੀਗੇ, ਉਹਨਾਂ ਦੀ ਇਸ ਮੌਤ ਦੇ ਵਿੱਚ ਅਸੀਂ ਬਹੁਤ ਦੁਖੀ ਹੈਗੇ। ਜੀ। ਅਮਰੀਕਾ ਨੇ ਅਧਿਕਾਰਤ ਅਫਸੋਸ ਪ੍ਰਗਟਾਇਆ ਆ। ਇਸ ਦੇ ਉੱਤੇ ਵੀ ਲੋਕਾਂ ਨੇ ਜਿਹੜੀ ਆਊਟਰੇਜ ਆਈ ਆ, ਕਹਿੰਦੇ ਯਾਰ ਇਹ ਤੁਹਾਡੀ ਸਮਝ ਨਹੀਂ ਆਉਂਦੀ। ਇੱਕ ਪਾਸੇ ਤੇ ਉਹੀ ਰੀਸੀ ਆ ਜਿਹੜਾ ਅਮਰੀਕਾ ਦੇ ਉਲਟ ਅਮਰੀਕਾ ਦੇ ਫੌਜੀਆਂ ਨੂੰ ਉੱਥੇ ਮਾਰਨ ਦੇ ਲਈ ਇਰਾਕ ਤੇ ਸੀਰੀਆ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਪ੍ਰੋਕਸੀ ਫੋਰਸਿਸ ਆ, ਉਹਨਾਂ ਨੂੰ ਹਥਿਆਰ ਮੁਹੱਈਆ ਕਰਾਉਂਦੇ, ਉਹਨਾਂ ਨੂੰ ਮਦਦ ਕਰਦੇ ਆ, ਤੇ ਤੁਸੀਂ ਇਹ ਤੇ ਅਫਸੋਸ ਮਰਨ ਤੇ ਜਿਹੜਾ ਉਹ ਕਾਹਦਾ ਜਿਹੜਾ ਉਹ ਜ਼ਾਹਰ ਕਰ ਰਹੇ ਹੈਗੇ ਆ। ਸੋ ਇਹ ਵੀ ਦੱਸਦੇ ਜਾਈਏ, ਇਸੇ ਪ੍ਰਸ਼ਾਸਨ ਦੇ ਵਿੱਚ ਇਰਾਨ ਦੇ ਬਹੁਤ ਸਾਰੇ ਜਿਹੜੇ ਡਾਲਰਸ ਆ ਉਹ ਅਨਫਰੀਜ਼ ਜਿਹੜੇ ਉਹ ਕੀਤੇ ਗਏ ਸੀਗੇ, ਇਹ ਕਹਿ ਕੇ ਵੀ ਤੁਸੀਂ ਜਿਹੜੇ ਇਹ ਹਿਊਮੈਨੀਟੇਰੀਅਨ ਚੀਜ਼ਾਂ ਦੇ ਲਈ ਜਿਹੜੇ ਉਹ ਵਰਤਣੇ ਹੈਗੇ ਆ। ਤੇ ਸੋ ਫਾਰ ਇਰਾਨ ਦੇ ਵਿੱਚ ਜੋ ਚੱਲ ਰਿਹਾ, ਜੋ ਹੋਣਾ ਆ, ਉਹ ਤਾਂ ਚਲੋ ਅੱਗੇ ਆ ਕੇ ਪਤਾ ਲੱਗੂਗਾ ਵੀ ਕੀ ਜਿਹੜਾ ਉਹ ਕਰਦੇ ਆ। ਇਜ਼ਰਾਈਲ ਦੇ ਨਾਲ ਵੀ ਪੰਗਾ ਪੈਂਦਾ ਪੈਂਦਾ ਇਹਨਾਂ ਦਾ ਬਚਿਆ ਆ। ਸੋ ਹਰ ਇੱਕ ਨੂੰ ਕਈ ਚੀਜ਼ਾਂ ਦੇ ਉੱਤੇ ਜਿਹੜਾ ਇੱਥੇ ਜਿਹੜਾ ਉਹ ਸ਼ੱਕ ਹੈਗਾ ਆ। ਜਿਹੜੇ ਵਿਰੋਧੀ ਧਿਰ ਦੇ ਨੇਤਾ ਆ, ਉਹਨਾਂ ਨੇ ਕਿਹਾ ਵੀ ਮੌਨਸਟਰ ਦੀ ਮੌਤ ਦੇ ਉੱਤੇ ਅਫਸੋਸ ਪ੍ਰਗਟਾਉਣਾ ਇਹ ਇੱਕ ਡਿਸਗ੍ਰੇਸ ਆ। ਟੌਮ ਕਾਟਨ ਜਿਹੜੇ ਆਰਕਨਸਾ ਤੋਂ ਰਿਪਬਲਿਕਨ, ਉਹਨਾਂ ਨੇ ਜਿਹੜਾ ਇਹ ਆਪਣਾ ਐਕਸ ਦੇ ਉੱਤੇ ਇਹ ਟਵੀਟ ਕੀਤਾ ਸੀਗਾ। ਸੋ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਆ। ਜਿਹੜੇ ਮਿਸਟਰ ਮਿਲਰ ਆ, ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਆ ਬੀਤੇ ਕੱਲ ਦੇ ਵਿੱਚ ਜਿਹੜੀ ਉਹ ਪੜ੍ਹੀ ਸੀਗੀ।